ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਕਿਸ ਤਰ੍ਹਾਂ ਆਪਾਂ ਕੱਲ ਤੁਹਾਡੇ ਤੋਂ ਜਾਣਕਾਰੀ ਮੰਗੀ ਸੀ, ਤੁਹਾਡੀ ਰਾਏ ਮੰਗੀ ਸੀ ਕਿ ਜੋ ਟੀਵੀ 84 ਜਿਹੜੇ ਪ੍ਰੋਗਰਾਮ ਨੇ ਉਸ ਦਾ ਫਾਰਮੈਟ ਦੇ ਬਾਰੇ ਤੁਹਾਡੇ ਕੋਲੋਂ ਰਾਏ ਮੰਗੀ ਸੀ। ਉਸ ਦੇ ਬਾਰੇ ਸਾਨੂੰ ਕਾਫੀ ਸਾਰੀਆਂ ਲਿਖਤਾਂ ਵਸੂਲ ਹੋਈਆਂ ਨੇ, ਕਮੈਂਟਸ ਵਸੂਲ ਹੋਏ ਨੇ। ਸੋ ਇਸ ਦੇ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਕੁਝ ਲਿਖਤਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਸੋ ਇਸ ਦੇ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਵੇਂ ਅਸੀਂ ਪਹਿਲੇ ਸੈਗਮੈਂਟ ਵੇਲੇ ਵੀ ਸਭ ਦਾ ਸਾਂਝਾ ਸ਼ੁਕਰੀਆ ਅਦਾ ਕੀਤਾ ਕਿ ਜਿੰਨਾ ਤੁਸੀਂ ਪਿਆਰ ਦਿੱਤਾ ਹੈ, ਔਰ ਕੱਲ ਤੋਂ ਹੁਣ ਤੱਕ ਇਹਨਾਂ 24 ਘੰਟੇ ਦੇ ਵਿੱਚ 200 ਤੋਂ ਜ਼ਿਆਦਾ ਮੈਸੇजेस ਲਿਖਤਾਂ ਸਾਡੇ ਤੱਕ ਪਹੁੰਚੀਆਂ ਨੇ। ਬਹੁਤਿਆਂ ਨੇ ਜਿਹੜਾ ਇਸ ਦੇ ਉੱਤੇ ਰਾਦਰ ਕਈਆਂ ਨੇ ਤਾਂ ਸ਼ੌਕ ਦਾ ਇਜ਼ਹਾਰ ਕੀਤਾ ਕਿ ਵੀ ਤੁਸੀਂ ਇਹ ਕਿਵੇਂ ਸੋਚਿਆ ਕਿ ਵੀ ਤੁਸੀਂ ਇਹਨੂੰ ਬੰਦ ਕਰੋਗੇ ਜਾਂ ਇਸ ਜਿਹੜਾ ਇਸ ਦੀ ਜਿਹੜੀ ਹੈ ਉਹ ਯੂਸਫੁਲਨੈਸ ਨਹੀਂ ਹੈ। तो मैं कुछ ਜਿਹੜੇ ਨੇ ਮਤਲਬ ਇਹ ਨਹੀਂ ਹੈ ਕਿ ਬਾਕੀ ਐਮ ਨਹੀਂ ਨੇ, ਔਰ ਵਕਤ ਵੀ ਸੀਮਤ ਹੈ, ਪਰ ਮੈਂ ਉਹਨਾਂ ਦੇ ਪਿਆਰ ਦਾ ਇਜ਼ਹਾਰ ਜਿਨ੍ਹਾਂ ਨੇ ਪੈਨ ਚੁੱਕਿਆ, ਜਿਨ੍ਹਾਂ ਨੇ ਕਮੈਂਟ ਕੀਤਾ ਹੈ। ਵੀਰ ਨਵਰੂਪ ਸਿੰਘ ਉਹਨਾਂ ਨੇ ਸਾਨੂੰ ਲਿਖਿਆ ਹੈ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। I was shocked today by somebody's naive comments about programs such or such being boring. Maybe they don't have enough commitment and interest in the Qawmi affairs then. उन्होंने कहा भी मैं आज इस गल तो शॉक्ड होया ਜਦੋਂ ਤੁਸੀਂ ਕਿਹਾ ਕਿ ਕੁਛ ਨੂੰ ਇਹ ਲੱਗਦਾ ਹੈ ਕਿ ਵੀ ਇਹ ਪ੍ਰੋਗਰਾਮ ਬੋਰਿੰਗ ਹੁੰਦਾ ਜਾ ਰਿਹਾ, ਔਰ ਇਸ ਤੋਂ ਇਹ ਲੱਗਦਾ ਹੈ ਕਿ ਵੀ ਉਹਨਾਂ ਦੀ ਕਮਿਟਮੈਂਟ ਜਾਂ ਕੌਮੀ ਅਫੇਅਰਸ ਦੇ ਵਿੱਚ ਦਿਲਚਸਪੀ ਨਹੀਂ ਹੋਏਗੀ। Then I must say I have been listening and watching your show from the very first day and never missed it since। ਕਿ ਮੈਂ ਪਹਿਲੇ ਦਿਨ ਤੋਂ ਜਦੋਂ ਤੁਸੀਂ ਸ਼ੁਰੂ ਕੀਤਾ ਹੈ ਮੈਂ ਇਹਨੂੰ ਦੇਖਦਾ ਹਾਂ, ਕਦੇ ਮੈਂ ਇਹਨੂੰ ਮਿਸ ਨਹੀਂ ਕੀਤਾ। If I have ever missed it, I have went back and watched it when I have time, and after 7 years sometimes I don't even need to message that I feel, because most of the time you say what I am thinking the very next day. This is what you have achieved in these 7 years। ਉਹਨਾਂ ਨੇ ਕਿਹਾ ਵੀ ਹੁਣ 7 ਸਾਲ ਬਾਅਦ ਮੈਂ ਕਹਿ ਸਕਦਾ ਹਾਂ ਕਿ ਜਿਹੜੀ ਗੱਲ ਮੈਂ ਅਗਲੇ ਦਿਨ ਸੋਚਦਾ ਉਹ ਆਲਮੋਸਟ ਤੁਸੀਂ ਕਵਰ ਕੀਤੀ ਹੁੰਦੀ ਹੈ। ਔਰ ਮੈਂ ਇਹ ਇਹਨੂੰ ਤੁਸੀਂ ਇੱਕ ਆਤਮਿਕਤਾ ਦਾ ਰਿਸ਼ਤਾ ਵੀ ਕਹਿੰਦੇ ਹੋ ਕਿ ਜਿਹਦੇ ਵਿੱਚ ਇੰਟੈਲੈਕਟ ਤਾਂ ਛੋਟੀ ਚੀਜ਼ ਹੁੰਦੀ ਹੈ, ਇੱਕ ਤੁਹਾਡਾ ਅੰਦਰ ਨਾਲ ਜੁੜਿਆ ਵੀ ਸੰਬੰਧ ਹੁੰਦਾ ਕਿ ਵੀ I can say after 7 years you are an inspiration to the younger generation of Sikh activists and like a father figure to us। ਕਿ ਤੁਸੀਂ ਨੌਜਵਾਨ ਪੀੜ੍ਹੀ ਦੀ ਜਿਹੜੀ ਹੈ ਮੋਟੀਵੇਸ਼ਨ ਹੋ, ਪ੍ਰੇਰਨਾ ਹੋ, ਔਰ ਪਿਤਾ ਵਾਂਗ ਤੁਹਾਡਾ ਸਾਡੇ ਦਿਲਾਂ 'ਚ ਥਾਂ ਹੈ। I have personally learned a lot listening to you. Not only it has made me aware of common issues, but has made me a sharper person in regular life as well। ਕਿ ਮੈਂ ਇਹਨਾਂ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ। ਇਹੀ ਨਹੀਂ ਕਿ ਮੈਨੂੰ ਜਿਹੜਾ ਗਿਆਨ ਹੋਇਆ, ਪਰ ਮੈਂ ਜਿਹੜਾ ਮੇਰਾ ਇੰਟੈਲੈਕਟ ਹੈ, ਬੁੱਧੀ ਹੈ, ਉਹ ਵੀ ਤਿੱਖੀ ਹੋਈ ਹੈ। As well, never be disheartened by those who discourage you। There are a lot of people who value what you do। ਕਿ ਭਾਈ ਜਿਹੜੇ ਕੋਈ ਨਾ ਪੱਖੀ ਗੱਲ ਕਰਦੇ ਨੇ ਉਹਨਾਂ ਤੋਂ ਹੌਸਲਾ ਨਾ ਛੱਡੋ, ਔਰ ਤੁਸੀਂ ਉਹਨਾਂ ਵੱਲ ਦੇਖੋ ਜਿਹੜੇ ਤੁਹਾਨੂੰ ਜਿਹੜਾ ਐਪਰੀਸ਼ੀਏਟ ਕਰਦੇ। ਨਹੀਂ ਨਵਰੂਪ ਸਿੰਘ ਜੀ, ਕੋਈ ਇਸ ਕਿਸਮ ਦੀ ਉਦਾਸੀ ਨਹੀਂ ਹੈ, ਲੇਕਿਨ ਮੈਂ ਸਮਝਦਾ ਵੀ ਕਈ ਵਾਰ ਇਸ ਸਾਰੇ ਚੋਂ ਜਿਨ੍ਹਾਂ ਨੇ ਸੁਜੈਸਟ ਵੀ ਕੀਤਾ ਹੋਏਗਾ ਵੈਲ ਇੰਟੈਂਸ਼ਨਡ ਵੀ ਨੇ, ਇਹ ਨਹੀਂ ਹੈ ਉਹਨਾਂ ਨੂੰ ਲੱਗਦਾ ਹੋਏਗਾ ਕਿ ਭਾਈ ਕੋਈ ਨਾ ਕੋਈ ਨਵਾਂ ਇਨਗਰੀਡੀਐਂਟ ਐਡ ਕੀਤਾ ਜਾਏ, ਔਰ ਅਸੀਂ ਉਹਨੂੰ ਉਸੇ ਸਪਿਰਿਟ 'ਚ ਹੀ ਲੈਂਦੇ। ਪਰ ਜ਼ਾਹਿਰ ਤੌਰ ਦੇ ਉੱਤੇ ਤੁਹਾਡੀ ਇਹ ਲਿਖਤ ਨੇ ਸਾਨੂੰ ਹੌਸਲਾ ਵੀ ਦਿੱਤਾ। ਔਰ ਇਸੇ ਤਰ੍ਹਾਂ ਜਿਹੜਾ ਇੱਕ ਕਮੈਂਟ ਮਹਿੰਦਰ ਛੀਨਾ ਜੀ ਦਾ, ਡਾਕਟਰ ਸਾਹਿਬ, ਸਿਸਟਰ ਨੀਲਮ ਐਂਡ ਹੋਲ ਸਟਾਫ, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ। ਅਸੀਂ ਸ਼ੁਰੂ ਤੋਂ ਹੀ ਜੁੜੇ ਹਾਂ ਤੁਹਾਡੇ ਨਾਲ। ਇਟਸ ਵੈਰੀ ਪ੍ਰੈਸ਼ੀਅਸ ਅਸੈਟ ਆਫ ਆਵਰ ਸਿੱਖ ਕਮਿਊਨਿਟੀ। ਵੀ ਕੈਨ ਨਾਟ ਥਿੰਕ ਟੂ ਸਟਾਪ ਇਟ, ਬਟ ਇਟ ਸ਼ੁੱਡ ਗੋ ਐਟ ਗ੍ਰੇਟਰ ਲੈਵਲ ਟੂ ਸਰਵ। ਗॉड ब्लेस ਮਹਿੰਦਰ ਛੀਨਾ। ਕਿ ਭਾਈ ਸਾਰੇ ਸਟਾਫ ਦਾ ਵੀ ਉਹਨਾਂ ਨੇ ਸ਼ੁਕਰੀਆ ਅਦਾ ਕੀਤਾ। ਉਹਨਾਂ ਨੇ ਕਿਹਾ ਵੀ ਬੰਦ ਕਰਨਾ ਤਾਂ ਦੂਰ ਦੀ ਗੱਲ, ਇਹ ਜਿਹੜਾ ਹੈ ਬੁਲੰਦੀਆਂ ਵੱਲ ਜਾਣਾ ਚਾਹੀਦਾ, ਔਰ ਅਸੀਂ ਮਹਿੰਦਰ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ। ਇਸੇ ਤਰ੍ਹਾਂ ਦਵਿੰਦਰ ਸਿੰਘ ਸਮੱਗ, ਉਹਨਾਂ ਨੇ ਲਿਖਿਆ, ਡਾਕਟਰ ਸਾਹਿਬ explains every past and present concerned issues very
tactically and as simple that a layman can easily understand. Thanks to all staff and Dr. ਸਾਹਿਬ ਕਿ ਵੀ ਤੁਸੀਂ ਹਰ ਗੱਲ ਨੂੰ ਬੜੇ ਸਿੰਪਲ ਅੰਦਾਜ਼ ਦੇ ਵਿੱਚ ਪੇਸ਼ ਕਰਦੇ ਹੋ ਤਾਂ ਕਿ ਆਮ ਬੰਦੇ ਨੂੰ ਵੀ ਸਮਝ ਆ ਸਕੇ ਔਰ ਅਸੀਂ ਜਿਹੜਾ ਤੁਹਾਡੇ ਸ਼ੁਕਰਗੁਜ਼ਾਰ ਹੈ। ਸੋ ਮੈਂ ਘੜੀ ਵੱਲ ਵੀ ਦੇਖ ਰਿਹਾ ਕੁਝ ਜਿਹੜੇ ਸਾਡੇ ਇਸ ਸੈਗਮੈਂਟ ਦੇ ਥੱਲੇ ਆਲਮੋਸਟ 148 ਤੋਂ ਜ਼ਿਆਦਾ ਕਮੈਂਟ ਨੇ ਔਰ ਇਹ ਜਿਹੜਾ ਉਹਦੇ ਚੋਂ ਮੈਂ ਕੁਝ ਜ਼ਰੂਰ ਸਾਂਝੇ ਕਰਨਾ ਚਾਹਾਂਗਾ। ਉਹਦੇ ਚ ਉਹਨਾਂ ਨੇ ਇੱਕ ਵੀਰ ਨੇ ਲਿਖਿਆ ਕਿ 84 ਸੱਚੀਆਂ ਖਬਰਾਂ ਪੇਸ਼ ਕਰਦਾ ਵੀਰ ਜੀ, ਤੁਹਾਡੀ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਔਰ ਲੱਗੇ ਰਹੋ, ਤੁਹਾਡੀ ਮਿਹਨਤ ਦਾ ਫਲ ਮਿਲਣਾ ਹੀ ਮਿਲਣਾ। ਔਰ ਇਸ ਸਾਰੇ ਦੇ ਨਾਲ ਨਾਲ ਜਿਹੜੇ ਮਿਸਟਰ ਪਾਰੀ ਜਾ ਲਿਖਦੇ ਨੇ ਕਿ ਡਾਕਟਰ ਸਾਹਿਬ ਵੀ ਰਿਸਪੈਕਟ ਯੋਰ ਕਰੇਜ, ਯੋਰ ਐਫਰਟ, ਯੋਰ ਸਿੰਸੈਰਿਟੀ ਫॉर द Sikhs. If Sikhs get united along with minorities, that is Muslims, Christian, etc., they will surely achieve their purpose. ਜੇ ਘੱਟ ਗਿਣਤੀਆਂ ਇੱਕ ਥਾਂ ਇਕੱਠੀਆਂ ਹੋਣ ਤੇ ਫਿਰ ਇਹ ਸਾਡਾ ਜਿਹੜਾ ਨਿਸ਼ਾਨਾ ਪੂਰਾ ਹੋਏਗਾ। ਇੱਕ ਆਈਡੀ all about truth and Sikhism ਤੋਂ ਸਰ ਸਾਹਿਬ ਨੇ ਲਿਖਿਆ, ਉਹਨਾਂ ਨੇ ਪੂਰਾ ਪੰਜਾਬੀ ਚ ਟਾਈਪ ਕੀਤਾ। ਉਹਨਾਂ ਕਿਹਾ ਡਾਕਟਰ ਸਾਹਿਬ ਮੈਂ ਭਾਰਤੀ ਪੰਜਾਬ ਤੋਂ ਇੱਕ ਰਿਟਾਇਰਡ ਫੌਜੀ ਅਫਸਰ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਆਖਰੀ ਸਾਹ ਤੱਕ ਇਸੇ ਸਟਾਈਲ ਵਿੱਚ ਇਹ ਪ੍ਰੋਗਰਾਮ ਜਾਰੀ ਰੱਖੋ ਕਿਉਂਕਿ ਤੁਹਾਡਾ ਪ੍ਰੋਗਰਾਮ ਇੰਟੈਲੈਕਚੁਅਲ ਬਣਾਉਂਦਾ ਹੈ ਸਿੱਖਾਂ ਨੂੰ ਤੇ ਕਿਊਰੀਅਸ ਪੀਪਲ ਹੀ ਤੁਹਾਡੇ ਪ੍ਰੋਗਰਾਮ ਤੇ ਆਉਂਦੇ ਨੇ। ਇਦਾਂ ਦੀ ਕਿਸਮ ਦੇ ਲੋਕ ਘੱਟ ਹੀ ਹੁੰਦੇ ਨੇ। ਉਹ ਲੋਕ ਜੋ ਤੁਹਾਨੂੰ ਤਰੀਕਾ ਬਦਲਣ ਨੂੰ ਕਹਿੰਦੇ ਹਨ ਉਹਨਾਂ ਨੂੰ ਤੁਸੀਂ ਦੱਸੋ ਕਿ ਉਹ ਉਹਨਾਂ ਦੀ ਕੁਆਲਿਟੀ ਦੇ ਲੋਕਾਂ ਲਈ ਕੋਈ ਹੋਰ ਪ੍ਰੋਗਰਾਮ ਚਲਾ ਲੈਣ ਕਿ ਭਾਈ ਇਹਨਾਂ ਨੂੰ ਲੱਗਦਾ ਹੈ ਔਰ ਤੁਸੀਂ ਸਿੱਖ ਕੌਮ ਦੇ ਲਾਇਕ ਹੋ। ਰੱਬ ਕਰੇ ਤੁਹਾਡੀ ਉਮਰ ਲੰਮੀ ਹੋਏ। ਸੋ ਬਹੁਤ ਬਹੁਤ ਸ਼ੁਕਰੀਆ ਸਰ ਸਾਹਿਬ। ਮੈਂ ਇਹਦੇ ਚ ਹੁਣ ਕੀ ਕਹਿ ਸਕਦਾ, ਮੈਂ ਤੁਹਾਡੇ ਸਭ ਦੇ ਪਿਆਰ ਦਾ ਇੰਨਾ ਕਿ ਕਰਜ਼ਾਈ ਹੈ ਕਿ ਮੈਨੂੰ ਇਹ ਲੱਗਦਾ ਹੈ ਕਿ ਮੇਰਾ ਹਰ ਸਾਹ ਕੌਮ ਦੀ ਔਰ ਤੁਹਾਡੇ ਪਿਆਰ ਦੀ ਇਮਾਨਤ ਹੈ। ਔਰ ਸਾਡੇ ਬਹੁਤ ਸਾਰੇ ਪਾਕਿਸਤਾਨੀ ਵੀਰਾਂ ਨੇ ਤੇ ਬਹੁਤ ਉਹਨਾਂ ਨੇ ਇੱਕ ਡਾਕਟਰ ਕਮਰ ਪਰਾਚਾ ਇਹਨਾਂ ਨੇ ਲਾਹੌਰ ਤੋਂ ਲਿਖਿਆ। I am Dr. Kamar Pracha from Lahore, a regular listener of your informative program. Appreciate your knowledge and command on subject. Please do continue and don't let it be discontinued. With small difference in style of turban, you exactly look like my grandfather Dadaji. May Allah bless you, health and prosperity. ਇਹਨਾਂ ਦੀ ਲਿਖਤ ਅਸੀਂ ਪਹਿਲਾਂ ਵੀ ਸ਼ੇਅਰ ਕੀਤੀ ਸੀ। ਸੋ ਉਹਨਾਂ ਨੇ ਵੀ ਇੱਕ ਹੌਸਲੇ ਵਾਲੀ ਔਰ ਆਪਣੇ ਦਾਦਾ ਜੀ ਵਾਂਗ ਉਹਨਾਂ ਨੇ ਕਿਹਾ ਪੱਗ ਦਾ ਸਟਾਈਲ ਥੋੜਾ ਵੱਖਰਾ ਹੈ। ਸੋ ਬਾਕੀ ਇਵੇਂ ਹੀ ਹੈ। ਫਿਰ ਜਿਹੜਾ ਹੈ ਆਰਿਫ ਹੈਦਰ ਜੀ ਨੇ ਲਿਖਿਆ ਆਦਾਬ ਡਾਕਟਰ ਸਾਹਿਬ, I hope you are well. I am listening to you every day in UK. You always speak the truth, facts and not fake news like Indian channels. I never miss your show and pray to Allah for new country called Khalistan. Inshallah one day you will achieve your goal. All Muslims are with you. God bless you and Neelam ji. So Arif Haider ji बहुत बहुत ਤੁਹਾਡਾ ਸ਼ੁਕਰੀਆ। ਇੰਨੇ ਮੈਸੇजेस ਨੇ ਰਫੀਕ ਅਨਵਰ ਜੀ ਉਹਨਾਂ ਦਾ ਮੈਸੇਜ ਵੀ ਮੈਂ ਸਾਂਝਾ ਕਰ ਦਿੰਦਾ ਫਿਰ ਅੱਜ ਦੀ ਵਿਚਾਰ ਵੱਲ ਜਾਵਾਂਗੇ। Dr. Amarjit Singh Sahib, I am a Muslim from Pakistan now living in England. Ever since I watched your program first time about a year ago, I try not to miss any of your SOS shows. The reason is that watching Indian or Pakistani TV channel, you get a biased representation of Indian subcontinent situation. Your program is the one that I found out is more relevant to the politics of Southeast Asia. Now I do not watch Pakistani or Indian channels so much, but I really miss your program when for some reason it's not out in the air. Please do not change your style of presentation. Every ever increasing number of subscribers on YouTube is the evidence of popularity of your program. Keep it as it is. So Rafiq Anwar ji बहुत बहुत शुक्रिया है कि भी सानू लिखदे ने और ਜਿਹੜੇ ਲਫ਼ਜ਼ ਉਹਨਾਂ ਨੇ ਕਹਿ ਰਹੇ ਮੇਰੇ ਕੋਲ ਉਹਨਾਂ ਦਾ ਅੱਗੋਂ ਸ਼ੁਕਰਾਨਾ ਕਰਨ ਦੇ ਲਫ਼ਜ਼ ਨਹੀਂ ਨੇ। ਸੋ ਮੈਂ ਹੁਣ ਜਦੋਂ ਤੱਕ ਦੇਖ ਰਹੇ ਹਾਂ ਮੈਸੇਜ ਹੀ ਮੈਸੇਜ ਨੇ। ਜਮੀਲ ਅਹਿਮਦ ਲਿਖਦੇ ਨੇ ਡਾਕਟਰ ਸਾਹਿਬ ਰੱਬ ਚੜ੍ਹਦੀ ਕਲਾ ਰੱਖੇ। ਮੈਂ ਇਸਤੰਬੁਲ ਤੁਰਕੀ ਤੋਂ
ਤੁਹਾਡੇ ਸਾਰੇ ਪ੍ਰੋਗਰਾਮ ਬਾਰੇ ਬੜੇ ਧਿਆਨ ਨਾਲ ਸੁਣਦਾ ਹੈ। ਖਾਲਿਸਤਾਨ ਬਣ ਕੇ ਰਹੇਗਾ ਇਨਸ਼ਾਅੱਲਾ ਤੇ ਕਸ਼ਮੀਰ ਵੀ ਪਾਕਿਸਤਾਨ ਲਏਗਾ ਇਨਸ਼ਾਅੱਲਾ। ਪਾਕਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਜਮੀਲ ਮੁਸ਼ਤਾਕ ਗੁੱਜਰ ਔਰ ਉਹਨਾਂ ਦਾ ਪਿੱਛੋਂ ਜਿਹੜਾ ਸ਼ਾਇਦ ਬੁੱਢਨ ਗੁਜਰਾਤ ਤੋਂ ਨੇ, ਔਰ ਇਸੇ ਤਰ੍ਹਾਂ ਅਲੀ ਮੂਸਾ ਜੀ ਉਹਨਾਂ ਨੇ ਲਿਖਿਆ I watch your program daily because you present all analysis on the basis of facts. Truth and honest analysis is the main strength of your program. मैं रोजाना देखता है सच और ਜਿਹੜਾ ਇਮਾਨਦਾਰੀ ਨਾਲ ਤੁਸੀਂ ਆਪਣਾ ਪ੍ਰੋਗਰਾਮ ਕਰਦੇ ਹੋ। You are doing a wonderful job for us and for your community. ਤੁਸੀਂ ਸਾਡੇ ਲਈ ਔਰ ਆਪਣੀ ਕਮਿਊਨਿਟੀ ਲਈ ਚੰਗਾ ਕੰਮ ਕਰ ਰਹੇ ਹੋ। It is true that before Kartarpur corridor and watching your program, it is my perception that Sikhism is branch of Hinduism. But after watching your program, I have come to know that Tawheed is common belief between Sikhs and Muslims. Means Sikhs are Muhammad, means Sikhs also believe in Allah as Muslims do. I love Dr. Amarjit Singh Saab's way of explaining different issues. I want to say that don't compromise truth and honesty while expressing your analysis, which is your main strength. So बड़ी बहुत शुक्रिया अली मूसा जी, ਤੁਸੀਂ ਸਾਨੂੰ ਦ੍ਰਿੜ ਮਜ਼ਬੂਤ ਰਹਿਣ ਦੇ ਲਈ ਸਬਕ ਵੀ ਦਿੱਤਾ ਹੈ ਔਰ ਐਪਰੀਸ਼ੀਏਟ ਵੀ ਕੀਤਾ ਹੈ, ਔਰ ਅਸੀਂ ਤੁਹਾਡੇ ਹਰ ਲਫ਼ਜ਼ ਦੇ ਕਦਰਦਾਨ ਹੈ। ਔਰ ਤੁਹਾਡੇ ਲਈ ਵੀ ਸਾਰੇ ਆਪਣੇ ਦਰਸ਼ਕਾਂ ਲਈ ਜਿਹੜੇ ਹੁਣ 200 ਦੇ ਲਗਭਗ ਬਾਕੀ ਮੈਸੇजेस ਨੇ ਉਹਨਾਂ ਤੋਂ ਮੈਂ ਮਾਫੀ ਚਾਹੁੰਦਾ। ਪਰ ਮੈਂ ਇਹਨਾਂ ਨੂੰ ਵੀ ਇਹ ਨਹੀਂ ਹੈ ਕਿ ਸੈਲਫ ਪੈਟਿੰਗ ਦੇ ਲਈ, ਪਰ ਮੈਂ ਸਮਝਦਾ ਕਿ ਵੀ ਇਹ ਸਾਡਾ ਅਸੈਟ ਹੈ, ਸਾਡਾ ਸਰਮਾਇਆ ਹੈ, ਜਿਹੜਾ ਪਿਆਰ ਦਾ ਖਜ਼ਾਨਾ ਹੈ ਜਿਸ ਨੂੰ, ਔਰ ਰੱਬ ਦੀ ਯਾਦ, ਇਬਾਦਤ ਔਰ ਪਿਆਰ, ਇਹ ਖਜ਼ਾਨੇ ਨੇ। ਤੁਸੀਂ ਜਿੰਨਾ ਵੰਡਦੇ ਹੋ, ਜਿਹਨੂੰ ਗੁਰੂ ਸਾਹਿਬ ਨੇ ਵੀ ਫਰਮਾਇਆ ਕਿ ਭਾਈ ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧੋ ਜਾਈ, ਕਿ ਇਹ ਉਹ ਖਜ਼ਾਨੇ ਨੇ ਕਿ ਜਿਨ੍ਹਾਂ ਨੂੰ ਤੁਸੀਂ ਜਿੰਨਾ ਵੰਡਦੇ ਹੋ ਉਨਾ ਹੀ ਇਹ ਅੱਗੋਂ ਵੱਧਦਾ ਹੈ। ਸੋ ਇਹ ਪਿਆਰ ਦਾ ਖਜ਼ਾਨਾ ਜਿਹੜਾ ਸਾਡੇ ਵਿਊਅਰਸ, ਸਾਡੇ ਲਿਸਨਰਸ ਨੇ ਸਾਡੇ ਲਈ ਰੱਖਿਆ ਜਾਂ ਸਾਨੂੰ ਦਿੰਦੇ ਨੇ, ਇਸ ਦੇ ਅੱਗੇ ਅਸੀਂ ਆਪਣਾ ਸਿਰ ਝੁਕਾਉਂਦੇ ਹਾਂ। ਔਰ ਮੈਂ ਕਲੋਜ਼ਿੰਗ ਦੇ ਵਿੱਚ ਜਿਵੇਂ ਅਸੀਂ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦੇ ਸ਼ਲੋਕਾਂ ਦੇ ਉੱਤੇ ਵਿਚਾਰ ਕਰਦੇ, ਔਰ ਅੱਜ 2 ਸ਼ਲੋਕ ਜਿਹੜੇ ਸ਼ਲੋਕ ਨੰਬਰ 33 ਔਰ 34 ਨੇ ਉਹਨਾਂ ਦੇ ਉੱਤੇ ਵਿਚਾਰ ਕਰਾਂਗੇ ਕਿ ਅਲਟੀਮੇਟਲੀ ਬਾਹਰਲੀ ਖੂਬਸੂਰਤੀ ਵੀ, ਔਰ ਅਸੀਂ ਮਜ਼ਹਬ ਦੇ ਨਾਂ ਥੱਲੇ ਬਹੁਤ ਵਾਰ ਜਿਹੜੇ ਬਾਹਰ ਰਿਚੁਅਲ ਕਰਦੇ ਆ, ਜਿਹਦਾ ਬਹੁਤ ਵਾਰੀ ਮਕਸਦ ਜਗ ਦਿਖਾਵਾ ਹੁੰਦਾ ਹੈ ਕਿ ਦੁਨੀਆ ਸਾਨੂੰ ਕਹੇ ਕਿ ਜੇ ਅਸੀਂ ਬੜੇ ਮਜ਼ਹਬੀ ਹਾਂ, ਅਸੀਂ ਭਲੇ ਹਾਂ, ਪਰ ਅੰਦਰ ਸਾਡੀ ਪ੍ਰੀਤ ਨਹੀਂ ਹੁੰਦੀ। ਔਰ ਸੂਫੀਆਂ ਦਾ ਜਾਂ ਰੱਬ ਦੇ ਜਿਹੜੇ ਰਸਤੇ ਤੇ ਤੁਰਨ ਵਾਲੇ ਨੇ, ਇੱਕ ਗੱਲ ਉਹਨਾਂ ਨੇ ਬੜੀ ਕਲੀਅਰ ਕੀਤੀ ਹੋਈ ਹੈ ਕਿ ਰੱਬ ਦੇ ਸਾਹਮਣੇ ਤੁਹਾਡਾ ਇਹ ਦਿਖਾਵਾ ਝੂਠ ਨਹੀਂ, ਦੁਨੀਆ 'ਚ ਚੱਲ ਜਾਂਦਾ, ਵਿਕਦਾ ਵੀ ਹੈ। ਤੁਹਾਡੀ ਇਹ ਕਿਸਮ ਦੇ ਲੋਕ ਆਪਣਾ ਸੌਦਾ ਵੇਚਦੇ ਨੇ, ਪਰ ਬਾਬਾ ਫਰੀਦ ਦਾ ਇਹ ਫਰਮਾਨ ਹੈ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕੰਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੈ, ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਆਪ ਲਿਏ ਲੜ ਲਾਏ ਦਰ ਦਰਵੇਸ਼ ਸੇ, तेना धन जनेंदी माओ आए सफल से। कि जिन्हों दिलों मुहब्बत है उही रब दी दरगाह दे विच उहदे दरवेश ने, और उही रब नूं चंगे लगदे ने, उही इश्क हकीकी दे रस्ते ते तुरन वाले सचमुच कबूल हुंदे ने। ते बाकी मन होर मुख होर अंदर होर है, जबान ते होर है, वो कच्चे ने। और इहदे च पहला श्लोक यही है, नाती तोती संभ ही सुती आए नचिंद, फरीदा रही सो बेड़ी हिंग दी, गई कथूरी गन। हुण कथूरी जिहड़ी कस्तूरी कहंदे ने, हिरन दे ढिड चों निकलदे बहुत महंगा हुंदी है। किसी जमाने च मेरा ख्याल है 5000 रुपए दा तोला हुंदा सी। ते हिंग सब तो ज्यादा मुश्क वाली चीज हिंग है। तुसीं कहंदे हुण तां इत्थे तां इस्तेमाल नहीं हुंदी, पर वो हिंग तां जिੱਥੋਂ गुजर जाए उत्थों भी कई दिन हिंग दी मुश्क होंदी रहिंदी है। ਹੁਣ ਬਾਬਾ ਫਰੀਦ ਨੇ ਰੱਬ ਨਾਲ ਜੁੜੇ ਹੋਏ ਜਿਹੜੇ ਇਨਸਾਨ ਨੇ ਉਹਨਾਂ ਨੂੰ ਕਸਤੂਰੀ ਕਿਹਾ, ਫ੍ਰੈਗਰੈਂਸ ਜਿਹੜੀ ਜਾਂਦੀ ਨਹੀਂ ਹੈ।
ਜੀ ਔਰ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ ਉਹਨਾਂ ਨੂੰ ਹਿੰਗ ਦੀ ਬਦਬੂ ਕਿਹਾ, ਜਿਹੜੀ ਬਦਬੂ ਉਹਨਾਂ ਜੋ ਜਾਣੀ ਨਹੀਂ ਹੈ। ਜਿਹੜਾ ਅਲੰਕਾਰ ਇਸਤੇਮਾਲ ਕੀਤਾ ਹੈ ਉਹ ਉਸ ਔਰਤ ਦਾ, ਵਾਈਫ ਦਾ, ਪਤਨੀ ਦਾ, ਬੀਵੀ ਦਾ, ਜਿਹੜੀ ਨਹਾ ਧੋ ਕੇ ਸ਼ਿੰਗਾਰ ਕਰਕੇ ਸਾਫ਼ ਸੁਥਰੀ ਬਣ ਕੇ ਆਪਣੇ ਪਤੀ ਨੂੰ ਉਡੀਕ ਰਹੀ ਹੈ, ਪਰ ਉਹ ਮਿਲਾਪ ਕਦੇ ਹੁੰਦਾ ਹੀ ਨਹੀਂ। ਔਰ ਇਹ ਹੈ ਨਾਤੀ ਧੋਤੀ ਸੰਭੀ, ਸੰਭੀ ਹੁੰਦਾ ਸੱਜੀ ਹੋਈ, ਫੱਬੀ ਹੋਈ, ਸੁੱਤੀ ਆਏ ਨਚਨ। ਔਰ ਜਿਹੜੇ ਲੋਕ ਦੁਨੀਆ ਦੇ ਵਿੱਚ ਮਾਇਆ ਦੇ ਰੰਗਾਂ ਦੇ ਵਿੱਚ ਗਲਤਾਨ ਹੋ ਕੇ ਸੁੱਤੇ ਹੋਏ ਨੇ, ਉਹਨਾਂ ਦੇ ਲਈ ਇਸਤੇਮਾਲ ਕੀਤਾ ਹੈ। ਫਰੀਦਾ ਰਹੀ ਸੋ ਬੇੜੀ ਹਿੰਗ ਦੀ ਗਈ ਕਥੂਰੀ ਗੰਧ, ਵੇੜੀ ਹੋਈ, ਲਿਬੜੀ ਹੋਈ। ਕਿ ਭਾਈ ਉਹ ਬਾਕੀ ਤੁਸੀਂ ਸਾਰੇ ਦੁਨੀਆਦਾਰੀ ਦੇ ਕੰਮ ਕੀਤੇ ਨੇ, ਜਿਵੇਂ ਤੁਸੀਂ ਹਿੰਗ ਦੇ ਨਾਲ ਲਿਬੜ ਜਾਂਦੇ ਹੋ, ਬਦਬੂ ਨਾਲ ਲਿਬੜੇ ਹੋਏ ਹੋ। ਜਿਹੜਾ ਅਸਲੀ ਕੰਮ ਸੀ ਗਈ ਕਥੂਰੀ ਗੰਧ, ਕਿ ਜਿਹੜੀ ਕਸਤੂਰੀ ਦੀ ਖੁਸ਼ਬੂ ਸੀ ਰੱਬ ਦੀ ਯਾਦ ਦੀ, ਇਬਾਦਤ ਦੀ, ਉਹਨੂੰ ਤੁਸੀਂ ਨਹੀਂ ਲਿਆ। ਔਰ ਦੂਸਰਾ ਸ਼ਲੋਕ ਇਸ ਦੇ ਉੱਤੇ ਕਿ ਭਾਈ ਜਵਾਨੀ ਉਹੀ ਹੈ ਜਿਹੜੀ ਰੱਬ ਦੇ ਦਰ ਤੇ ਕਬੂਲ ਹੋਏ। ਰੱਬ ਦੀ ਯਾਦ ਬੇਸ਼ੱਕ ਬਚਪਨ ਹੈ, ਫਿਰ ਜਵਾਨੀ ਹੈ, ਫਿਰ ਬੁਢਾਪਾ ਆਏਗਾ। ਇਹ ਕੁਦਰਤ ਨੇ ਤੁਹਾਡਾ ਸਫ਼ਰ ਰੱਖਿਆ ਹੈ। ਔਰ ਬਾਬਾ ਫਰੀਦ ਫਰਮਾਉਂਦੇ ਨੇ, ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਇੰਨੀ ਖੂਬਸੂਰਤ ਐਕਸਪ੍ਰੈਸ਼ਨ ਹੈ। ਉਹਨਾਂ ਨੇ ਕਿਹਾ ਵੀ ਜਵਾਨੀ ਮੇਰੀ ਚਲੀ ਜਾਏ, ਮੈਨੂੰ ਉਹਦਾ ਕੋਈ ਫਿਕਰ ਨਹੀਂ। ਬਹੁਤ ਵਾਰ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਗਰੂਰ ਹੁੰਦਾ ਹੈ ਜਵਾਨੀ ਦਾ, ਫਿਰ ਜਿਉਂ-ਜਿਉਂ ਬੁਢਾਪਾ ਆਉਂਦਾ, ਬੁਢਾਪੇ ਦੇ ਸਾਈਨਸ ਨੂੰ ਲੁਕਾਉਣ ਦੇ ਲਈ, ਮੁੜ ਜਵਾਨ ਲੱਗਣ ਲਈ ਸਿਰ ਮੂੰਹ ਵੀ ਅਸੀਂ ਰੰਗਦੇ ਹਾਂ। ਸਾਰਾ ਕੁਛ ਹੀ ਜਿਹੜਾ ਹੁਣ ਤਾਂ ਪਲਾਸਟਿਕ ਸਰਜਰੀ ਤੇ ਉਹਦੇ ਨਾਂ ਥੱਲੇ ਨੱਕ ਹੀ ਹੋਰ ਦਾ ਹੋਰ ਬਣਾਇਆ ਹੁੰਦਾ, ਇਹ ਵੱਖਰੀ ਗੱਲ ਹੈ। ਮੁੜ ਕੇ ਉਹਦੀਆਂ ਹੀ ਦਵਾਈਆਂ ਖਾ ਕੇ ਉਹਦੀਆਂ ਕੰਪਲਿਕੇਸ਼ਨਸ ਹੋਈਆਂ ਹੁੰਦੀਆਂ, ਜੋ ਹਾਲ ਮਾਈਕਲ ਜੈਕਸਨ ਦਾ ਹੋਇਆ। ਕਾਲੇ ਤੋਂ ਗੋਰਾ ਬਣਦਾ ਉਹਨੇ ਆਪਣਾ ਕੀ ਹਾਲ ਕਰਾ ਲਿਆ। ਲੇਕਿਨ ਬਾਬਾ ਫਰੀਦ ਕਹਿੰਦੇ ਨੇ ਕਿ ਜੇ ਰੱਬ ਦੀ ਯਾਦ ਅੰਦਰ ਹੈ, ਜੋਬਨ ਤਾਂ ਆਇਆ, ਉਹਨੇ ਚਲੇ ਜਾਣਾ। ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਸ਼ੋ, ਖਸਮ ਪਿਆਰਾ ਰੱਬ। ਜੇ ਰੱਬ ਦੇ ਨਾਲ ਰਹੇ ਯਾਦ, ਤੇ ਜੋਬਨ ਵੀ ਜਾਂਦਾ ਰਹੇ, ਬੁਢਾਪਾ ਵੀ ਉਹਦਾ। ਇਸੇ ਲਈ ਰੂਹਾਨੀਅਤ ਦੀ ਦੁਨੀਆ 'ਚ ਫਿਜ਼ੀਕਲ ਬੁਢਾਪੇ ਨੂੰ ਕਦੇ ਕਬੂਲ ਨਹੀਂ ਕੀਤਾ ਗਿਆ। ਅਸੀਂ ਗੁਰਬਾਣੀ 'ਚ ਵੀ ਪੜ੍ਹਦੇ ਹਾਂ ਕਿ ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ, ਕਿ ਉਹਨਾਂ ਦੀ ਸੁਰਤ ਦੇ ਅੰਦਰ ਰੱਬ ਦੀ ਯਾਦ ਦਾ ਗਿਆਨ ਹੈ। ਇਸ ਲਈ ਜਿਹੜੇ ਰੱਬ ਵੱਲ ਤੁਰੇ ਹੋਏ ਨੇ, ਜਿਨ੍ਹਾਂ ਨੇ ਗੁਰੂ ਵੱਲ, ਰੱਬ ਵੱਲ ਮੂੰਹ ਕੀਤਾ ਹੋਇਆ ਹੈ, ਉਹ ਕਦੇ ਬੁੱਢੇ ਹੁੰਦੇ ਹੀ ਨਹੀਂ। ਕਿਉਂਕਿ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ। ਰੋਜ਼ਾਨਾ ਉਹ ਨਵਾਂ ਨਵੇਲਾ ਰੱਬ ਨਜ਼ਰ ਆਉਂਦਾ, ਉਹਦੀ ਯਾਦ ਚੋਂ ਅਸੀਂ ਉਹ ਤਾਜ਼ਗੀ ਲੈਂਦੇ ਹਾਂ। ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਹੁਣ ਉਹਨਾਂ ਦੇ ਉੱਤੇ ਤਰਸ ਕੀਤਾ ਕਿ ਭਾਈ ਜੇ ਪ੍ਰੀਤ ਨਹੀਂ ਹੈ, ਜਵਾਨੀ ਚਲੀ ਗਈ, ਸੁੱਕ ਗਈ ਜਵਾਨੀ। ਜ਼ਾਹਿਰ ਹੈ ਬੁਢਾਪਾ ਕੀ ਹੁੰਦਾ ਹੈ, ਆਪਣੇ ਆਪ 'ਚ ਹੀ ਜਰਾ ਰੋਗ ਹੈ, ਔਰ ਸੁੱਕ ਜਾਂਦਾ ਹੈ, ਸਰੀਰ ਸੁੱਕ ਜਾਂਦਾ ਹੈ। ਕਿਵੇਂ? ਜਿਹਨੂੰ ਉਹਨਾਂ ਨੇ ਕਿਹਾ ਕਿ ਬਾਬਾ ਫਰੀਦ ਦਾ ਇੱਕ ਸ਼ਲੋਕ ਹੈ ਕਿ ਭਾਈ ਕਿਵੇਂ ਫਿਰ ਹੁਣ ਜਿਹੜਾ ਸਰੀਰ ਹੈ ਇਹ ਵੰਨ ਸਵੰਨੇ ਰੰਗ ਦਿਖਾ ਰਿਹਾ। ਲੇਕਿਨ ਜੇ ਪ੍ਰੀਤ ਸੀ, ਰੱਬ ਦੀ ਇਬਾਦਤ ਸੀ, ਰੱਬ ਦੀ ਯਾਦ ਸੀ, ਫਿਰ ਬਚਪਨ ਤੋਂ ਬਾਅਦ ਜਵਾਨੀ ਆਏਗੀ, ਜਵਾਨੀ ਨੇ ਵੀ ਜਾਣਾ, ਫਿਰ ਬੁਢਾਪਾ ਆਏਗਾ, ਤੇ ਫਿਰ ਅਲਟੀਮੇਟਲੀ ਉਹ ਵੇਲਾ ਵੀ ਆਏਗਾ ਜਦੋਂ ਇਸ ਦੁਨੀਆ ਨੂੰ ਅਲਵਿਦਾ ਕਹਿਣਾ। ਤੇ ਫਿਰ ਉਸ ਸਾਰੇ ਪਲਾਂ ਦੇ ਵਿੱਚ ਜਿਹਦੇ 'ਚ ਕੋਈ ਨਾ ਕੋਈ ਸਾਥੀ, ਨਾ ਕੋਈ ਬੇਲੀ, ਫਿਰ ਇਸ ਹੰਸ ਨੇ ਹੰਸ ਚਲਸੀ ਡੁੰਮਣਾ, ਕਿ ਇਹ ਤਨ ਢੇਰੀ ਥੀ ਸੀ। ਫਿਰ ਇਹ ਰੂਹ ਨੇ ਇਕੱਲੇ ਜਾਣਾ ਉਸ ਲੰਬੇ ਪੈਂਡੇ ਦੇ ਉੱਤੇ, ਜਿਸ ਪੈਂਡੇ ਦੇ ਵਿੱਚ ਕੋਈ ਸਫ਼ਰ ਦੇ ਲਈ ਤੁਹਾਡੇ ਕੋਲ ਖਰਚਾ ਨਹੀਂ ਹੈ, ਕੋਈ ਸਫ਼ਰ ਦਾ ਤੁਹਾਡਾ ਪਹਿਰਾਵਾ ਨਹੀਂ ਹੈ। ਹਾਂ, ਉਸ ਸਫ਼ਰ ਦੇ ਵਿੱਚ ਜੇ ਕੋਈ ਉਸ ਪੈਂਡੇ ਦੇ ਵਿੱਚ ਤੁਹਾਡੀ ਪੂੰਜੀ ਹੈ ਤੇ ਉਹ ਇਹੀ ਹੈ ਨਾਮ ਦਾ ਖਜ਼ਾਨਾ, ਰੱਬ ਦੀ ਯਾਦ, ਰੱਬ ਦੀ ਇਬਾਦਤ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਆਗੇ ਕਾ ਕਿਛ ਤੁਲਹਾ ਬੰਧੋ, ਕਿ ਅੱਗੋਂ ਦਾ ਵੀ ਕੁਝ ਪ੍ਰਬੰਧ ਕਰੋ। ਅਸੀਂ ਤਾਂ ਇੱਥੇ ਹੀ ਫਿਕਰਮੰਦ ਰਹਿੰਦੇ ਹਾਂ, ਬੱਚਿਆਂ ਦਾ ਕੀ ਬਣੇਗਾ, ਉਹਨਾਂ ਨੂੰ ਘਰ ਮਿਲਿਆ ਕਿ ਨਹੀਂ, ਉਹਨਾਂ ਦਾ ਵਿਆਹ ਹੋਏ ਕਿ ਨਹੀਂ। ਤੇ ਜਦੋਂ ਇਕੱਲੇ ਤੁਰ ਗਏ ਭਾਈ, ਕੁਛ ਆਪਣਾ ਵੀ ਪ੍ਰਬੰਧ ਕਰ ਲਓ ਕਿ ਉੱਥੇ
ਜਿੱਥੇ ਜਾ ਕੇ ਫਿਰ ਅਲਟੀਮੇਟਲੀ ਹਿਸਾਬ ਕਿਤਾਬ ਹੋਣਾ ਹੈ, ਉੱਥੇ ਲਈ ਸਾਡੇ ਕੋਲ ਕੀ ਅਸੀਂ ਇਕੱਠਾ ਕੀਤਾ ਹੈ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ ਨੇ, ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।